ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 26 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਇਸ ਦੇ ਨਾਲ ਨਾਲ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਅਮਰਜੀਤ ਸਿੰਘ ਫਰੈਸਡੋ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਸਾਬਕਾ 5 ਮੈਂਫਿਸ ਸਿਟੀ ਦੇ ਪੁਲਿਸ ਆਫੀਸਰਸ ਨੂੰ ਇੰਡਾਈਟ ਕੀਤਾ ਗਿਆ ਆ ਕਿਡਨੈਪਿੰਗ ਤੇ ਮਰਡਰ ਚਾਰਜ ਦੇ ਵਿੱਚ। ਟਾਇਰ ਨਿਕੋਲਸ ਦੀ ਮੌਤ ਹੋਈ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕਾਫੀ ਲੰਮੇ ਸਮੇਂ ਪਹਿਲਾਂ ਸ਼ੈਲਵੀ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਅੱਜ ਇਹ ਦੱਸਿਆ ਵੀ ਜੋ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਇੰਡਾਈਟ ਕਰ ਦਿੱਤਾ ਗਿਆ ਆ ਮਰਡਰ ਤੇ ਕਿਡਨੈਪਿੰਗ ਦੇ ਸੰਬੰਧ ਦੇ ਵਿੱਚ। ਸੈਕੰਡ ਡਿਗਰੀ ਮਰਡਰ ਜੋ ਉਹ ਇਹਦੇ ਵਿੱਚ ਲਾਏ ਗਏ ਹੈਗੇ ਆ ਟੈਨਸੀ ਦੇ ਵਿੱਚ। ਕਹਿੰਦੇ ਨੋਇੰਗ ਕਿਲਿੰਗ ਆਫ ਅਨਦਰ, ਇਹਦੇ ਵਿੱਚ 15 ਸਾਲ ਤੋਂ ਲੈ ਕੇ 60 ਸਾਲਾਂ ਦੀ ਕੈਦ ਹੋ ਸਕਦੀ ਹੈਗੀ ਆ। ਤੇ ਨਿਕੋਲਸ 29 ਸਾਲਾਂ ਦਾ ਕਾਲੇ ਮੂਲ ਦਾ ਨੌਜਵਾਨ ਸੀ, ਜਿਸ ਨੂੰ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਰੋਕਿਆ ਗਿਆ ਸੀ ਤੇ ਮੈਂਫਿਸ ਦੀ ਜੋ ਪੁਲਿਸ ਆ ਉਹਦੇ ਨਾਲ ਉਹਦੀ ਝੜਪ ਹੋ ਗਈ ਤੇ ਉੱਥੇ ਉਸ ਨੂੰ ਜਿਹੜਾ ਆ ਪੁਲਿਸ ਵਾਲਿਆਂ ਨੇ ਮਾਰ ਦਿੱਤਾ ਸੀ। ਸੋ ਉਸ ਦੇ ਸੰਬੰਧ ਦੇ ਵਿੱਚ ਹੁਣ ਪੁਲਿਸ ਵਾਲਿਆਂ ਦੇ ਉੱਤੇ ਮਰਡਰ ਚਾਰਜਸ ਲਾਏ ਗਏ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹਨੇ ਹਾਫ ਮੂਨ ਬੇ ਦੇ ਵਿੱਚ ਮਾਸ ਸ਼ੂਟਿੰਗ ਕੀਤੀ ਸੀ, ਉਹਦਾ ਜਿਹੜਾ ਸਸਪੈਕਟ ਆ ਉਹ ਜਿਹੜਾ ਉਹ ਮੰਨ ਗਿਆ ਆ, ਉਸਨੇ ਐਡਮਿਟ ਕੀਤਾ ਆ ਆਪਣੀ ਜੇਲ੍ਹ ਹਾਊਸ ਜਿਹੜੀ ਆ ਉਹ ਇੰਟਰਵਿਊ ਦੇ ਵਿੱਚ। ਸੋ ਜਾਓ, ਇਹ ਜਿਹੜਾ ਗੱਲਬਾਤ ਕਰ ਰਿਹਾ ਸੀ ਮੈਂਡਰਿਨ ਦੇ ਵਿੱਚ 15 ਮਿੰਟ ਦੇ ਲਈ ਇਹਨੇ ਗੱਲਬਾਤ ਉੱਥੇ ਜਿਹੜੀ ਉਹ ਕੀਤੀ ਸੀ ਰੈਡਵੁੱਡ ਸਿਟੀ ਦੇ ਵਿੱਚ, ਜਿਹੜੀ ਸੈਨ ਮਟੇਓ ਕਾਉਂਟੀ ਜੇਲ੍ਹ ਆ ਉਸ ਦੇ ਵਿੱਚ। ਤੇ ਇਹ ਕਹਿੰਦੇ ਵੀ ਉਹ ਆਪ ਹੀ ਸ਼ੈਰਿਫ ਸਬ ਸਟੇਸ਼ਨ ਦੇ ਵਿੱਚ ਗਿਆ ਸੀਗਾ ਸਰੈਂਡਰ ਜਿਹੜਾ ਉਹ ਕਰਨ ਦੇ ਲਈ। ਉਹਨੇ ਆਪਣੀ ਗੱਲਬਾਤ ਦੇ ਦੌਰਾਨ ਕਿਹਾ ਵੀ ਉਹ ਬੁਲੀ ਹੁੰਦਾ ਰਿਹਾ ਉੱਥੇ ਕਈ ਜਿਹੜੇ ਉਹ ਸਾਲਾਂ ਤੱਕ ਜਿਹੜੇ ਫਾਰਮਸ ਦੇ ਉੱਤੇ ਕੰਮ ਕਰਦੇ ਹੋਏ ਲੰਮੇ ਘੰਟੇ ਜਿਹੜਾ ਉੱਥੇ ਕੰਮ ਕਰਦਾ ਸੀ। ਬੜੀ ਵਾਰੀ ਕਹਿੰਦੇ ਵੀ ਉਸਨੇ ਉਸ ਦੇ ਦੁਆਰਾ ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਵੀ ਮੈਂ ਬਹੁਤ ਵਾਰੀ ਇਸ ਇਸ਼ੂ ਨੂੰ ਚੱਕਿਆ ਪਰ ਇਸ ਨੂੰ ਐਡਰੈਸ ਨਹੀਂ ਕੀਤਾ ਗਿਆ, ਸੁਲਝਾਇਆ ਜਿਹੜਾ ਉਹ ਨਹੀਂ ਗਿਆ। ਤੇ ਇਹ ਕਹਿੰਦਾ ਵੀ ਮੈਂ ਮੰਨਦਾ ਹਾਂ ਵੀ ਮੈਂ ਕਿਸੇ ਤਰ੍ਹਾਂ ਦੀ ਮੈਂਟਲ ਇਲਨੈਸ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਮੈਂ ਰਾਈਟ ਮਾਈਂਡ ਦੇ ਵਿੱਚ ਨਹੀਂ ਸੀ ਜਦ ਇਹ ਸ਼ੂਟਿੰਗ ਨੂੰ ਅੰਜਾਮ ਦਿੱਤਾ ਹੈ। 11 ਸਾਲਾਂ ਤੋਂ US ਦੇ ਵਿੱਚ ਰਹਿ ਰਿਹਾ ਸੀ, ਗ੍ਰੀਨ ਕਾਰਡ ਹੋਲਡਰ ਸੀਗਾ ਤੇ 2021 ਦੇ ਵਿੱਚ ਇਹਨੇ ਜਿਹੜੀ ਇਹ ਬੰਦੂਕ ਆ ਉੱਥੇ ਖਰੀਦੀ ਸੀਗੀ। ਤੇ ਕਹਿੰਦਾ ਵੀ ਖਰੀਦਣ ਲੱਗਿਆ ਮੈਨੂੰ ਕਿਸੇ ਤਰੀਕੇ ਦੀ ਕੋਈ ਅੜਚਨ ਦਾ ਸਾਹਮਣਾ ਜਿਹੜਾ ਆ ਉਹ ਨਹੀਂ ਕਰਨਾ ਪਿਆ ਸੀਗਾ। ਆਲਦੋ ਕਹਿੰਦਾ ਵੀ ਆਪਣੀ ਗੱਲਬਾਤ ਦੇ ਦੌਰਾਨ ਇਹਨੇ ਕਿਹਾ ਵੀ ਮੈਨੂੰ ਰਿਮੋਟਸ ਆ ਗਲਤੀ ਦਾ ਅਹਿਸਾਸ ਜਿਹੜਾ ਉਹ ਹੋ ਰਿਹਾ ਆ ਵੀ ਉਸਨੇ ਜਿਹੜੀਆਂ ਆ ਇਹ ਕਤਲੋ ਗਾਰਤ ਜਿਹੜੀ ਉਹ ਕੀਤੀ ਹੈਗੀ ਆ। ਇਹਦੀ ਵਾਈਫ ਇਹਦੇ ਨਾਲ ਰਹਿੰਦੀ ਸੀ ਤੇ ਇਹਦੀ 40 ਸਾਲਾਂ ਦੀ ਜਿਹੜੀ ਕੁੜੀ ਆ ਉਹ ਚਾਈਨਾ ਦੇ ਵਿੱਚ ਰਹਿ ਰਹੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। US ਨੇ ਆਲਰੇਡੀ ਯੂਕਰੇਨ ਨੂੰ ਐਬਰਾਮਸ ਦੇ ਜੋ ਟੈਂਕ ਹੈਗੇ ਆ ਉਹ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ। ਐਡਵਾਂਸਡ ਐਬਰਾਮਸ M1A2 ਵਰਸ਼ਨ ਜੋ ਆ ਟੈਂਕਸ ਦਾ ਉਹ ਬੜੇ ਸਫਿਸਟੀਕੇਟਡ ਆ, ਉਹਨਾਂ ਨੂੰ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ ਕੀਵ ਜੋ ਉੱਥੇ ਦੀ ਰਾਜਧਾਨੀ ਆ ਉੱਥੇ ਨੂੰ। ਤੇ 31 ਦੇ ਕਰੀਬ ਜੋ ਟੈਂਕ ਆ ਉਹ ਭੇਜੇ ਜਾਣਗੇ। ਇਸ ਤੋਂ ਬਾਅਦ ਜਰਮਨ ਵਾਲੇ ਵੀ ਐਗਰੀ ਹੋਏ ਹੈਗੇ ਆ
ਤੇ ਪਰ ਲੜਾਈ ਬਹੁਤ ਜ਼ਿਆਦਾ ਤੇਜ਼ ਉੱਥੇ ਰਾਜਾ ਰਣਵੀਰ ਸਿੰਘ ਜੀ ਹੋ ਗਈ ਆ। ਅੱਜ ਇਹ ਵੀ ਖਬਰਾਂ ਆ ਰਹੀਆਂ, ਯੂਕਰੇਨ ਨੇ 43 ਦੇ ਕਰੀਬ ਜੋ ਰਸ਼ੀਆ ਦੀਆਂ ਮਿਜ਼ਾਈਲ ਸੀਗੀਆਂ ਉਹ ਥੱਲੇ ਸਿੱਟ ਲਈਆਂ। ਜਾਂ ਉਧਰ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਕਿਹਾ ਆ, ਉਹ ਵੀ 3-4 ਬੈਟਲ ਰੈਡੀ, ਯਾਨੀ ਕਿ ਜਿੱਦਾਂ ਅਮਰੀਕਾ ਦੇ ਟੈਂਕਾਂ ਨੂੰ ਉੱਥੇ ਜਾ ਕੇ ਤਿਆਰ ਕਰਨ ਦੇ ਵਿੱਚ ਕੁਛ ਮਹੀਨੇ ਲੱਗ ਸਕਦੇ ਆ, ਇੱਦਾਂ ਹੀ ਜਰਮਨੀ ਵਾਲੇ ਜਿਹੜੇ ਟੈਂਕ ਉੱਥੇ ਪਹੁੰਚਣੇ ਉਸ ਨੂੰ ਕੁਛ ਮਹੀਨੇ ਲੱਗਣਗੇ। ਲੈਪਰਡ 2 ਟੈਂਕ ਕੈਨੇਡਾ ਵਾਲੇ ਜਿਹੜੇ ਬੈਟਲ ਰੈਡੀ ਦੱਸੇ ਜਾਂਦੇ ਆ, ਉਹ ਯੂਕਰੇਨ ਨੂੰ ਘੱਲਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਯੂਕਰੇਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਰੂਸ ਦੇ ਨਾਲ ਲੜਨ ਦੇ ਵਿੱਚ ਮਜ਼ਬੂਤੀ ਜਿਹੜੀ ਮਿਲੂਗੀ। 4 ਟੈਂਕ ਕੈਨੇਡਾ ਵਾਲੇ ਜਿਹੜੇ ਆ ਉੱਥੇ ਘੱਲਣ ਜਾ ਰਹੇ ਹੈਗੇ ਆ। ਸੋ ਰੂਸ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਸੀਗੇ, ਵੀ ਉਹ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਆ, ਬੌਖਲਾਹਟ ਦੇ ਵਿੱਚ ਆ। ਤੇ ਹੁਣ ਬਹੁਤ ਸਾਰੇ ਜਿਹੜੇ ਐਨਾਲਿਸਟ ਵੀ ਤੇ ਓਪੀਨੀਅਨ ਆਰਟੀਕਲ ਵੀ ਇਹੀ ਆ ਰਹੇ ਆ ਵੀ ਵੈਸਟ ਦੀ ਲੜਾਈ ਹੁਣ ਇੱਕ ਹਿਸਾਬ ਦੇ ਨਾਲ ਸਿੱਧੀ ਰੂਸ ਦੇ ਨਾਲ ਯੂਕਰੇਨ ਦੇ ਸਹਾਰੇ ਹੋਣ ਲੱਗੀ ਆ, ਕਿਉਂਕਿ ਸਾਲ ਭਰ ਇੰਤਜ਼ਾਰ ਕਰਦੇ ਰਹੇ ਆ ਜਿਹੜੇ ਵੈਸਟ ਦੇ ਮੁਲਕ ਆ, ਜਿਨ੍ਹਾਂ 'ਚ ਅਮਰੀਕਾ, ਇੰਗਲੈਂਡ ਤੇ ਹੋਰ ਬਾਕੀ ਜਿਹੜੇ ਮੁਲਕ ਨੇ ਉਹ ਆਉਂਦੇ ਆ, ਪਰ ਇਹ ਹੁਣ ਸਿੱਧੀ ਜਿਹੜੀ ਆ ਉਹਨਾਂ ਦੇ ਨਾਲ ਟੱਕਰ ਲੈਣ ਦੇ ਲਈ ਇੱਦਾਂ ਦਾ ਅਸਲਾ ਘੱਲਣਾ ਸ਼ੁਰੂ ਕਰਨ ਜਾ ਰਹੇ ਆ। ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਕਾਂਗਰਸਮੈਨ ਐਡਮ ਸ਼ਿਫ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ 2024 ਦੇ ਵਿੱਚ ਸੈਨੇਟ ਦੀ ਜੋ ਸੀਟ ਆ ਕੈਲੀਫੋਰਨੀਆ 'ਚ ਉਹ ਲੜਨ ਜਾ ਰਹੇ ਹੈਗੇ ਆ। ਕੈਂਪੇਨ ਆਪਣੀ ਬੜੀ ਜਲਦੀ ਉਹ ਸ਼ੁਰੂ ਕਰਨ ਜਾ ਰਹੇ ਆ। US ਦੀ ਸੈਨੇਟਰ ਕੈਲੀਫੋਰਨੀਆ ਤੋਂ ਡਾਇਨ ਫਾਈਨਸਟਾਈਨ ਕਾਫੀ ਲੰਮੇ ਸਮੇਂ ਤੋਂ ਸੈਨੇਟ ਜੀ ਮੈਨੂੰ ਲੱਗ ਰਿਹਾ ਉਹਨਾਂ ਦੇ ਨਾਲ ਹਰਜੋਤ ਜੀ ਦੇ ਨਾਲ ਕਾਂਟੈਕਟ ਆਪਣਾ ਜਿਹੜਾ ਆ ਉਹ ਟੁੱਟ ਚੁੱਕਾ ਆ। ਸੋ ਹੋਪਫੁਲੀ ਜਲਦੀ ਆਪਣੇ ਨਾਲ ਉਹ ਜੁੜਦੇ ਆ ਤਾਂ ਜੋ ਆਪਾਂ ਗੱਲਬਾਤ ਨੂੰ ਜਿਹੜਾ ਉਹ ਅੱਗੇ ਕੰਟੀਨਿਊ ਕਰ ਰੱਖੀਏ। ਉਨੀ ਦੇਰ ਤੱਕ ਆਪਾਂ ਜਿਹੜੀ ਅਗਲੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਫਲੋਰੀਡਾ ਤੋਂ ਅਗਲੀ ਜਿਹੜੀ ਇਹ ਖਬਰ ਆ ਰਹੀ ਹੈਗੀ ਆ। ਫਲੋਰੀਡਾ ਦੇ ਵਿੱਚ ਇਸ ਟਾਈਮ 25 ਜਾਣਿਆਂ ਨੂੰ ਫੈਡਰਲ ਅਧਿਕਾਰੀਆਂ ਨੇ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ, ਚਾਰਜ ਜਿਹੜਾ ਉਹ ਕੀਤੇ ਗਏ ਆ। ਇਹਨਾਂ ਨੇ ਵਾਇਰ ਫਰਾਡ ਸਕੀਮ ਜਿਹੜੀ ਉਹ ਚਲਾਈ ਸੀ, ਇੱਕ ਨਕਲੀ ਇੱਕ ਹਿਸਾਬ ਦੇ ਨਾਲ ਬੋਗਸ ਡਿਪਲੋਮੇ ਜਿਹੜੇ ਆ ਉਹ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਸੀ। 7600 ਤੋਂ ਵੱਧ ਜਿਹੜੀਆਂ ਫੇਕ ਨਰਸਿੰਗ ਡਿਪਲੋਮੇਜ਼, RN ਦੇ ਡਿਪਲੋਮੇਜ਼ ਉਹ ਇਹਨਾਂ ਨੇ ਵੰਡੇ ਆ। $15,000 ਇੱਕ ਡਿਪਲੋਮੇ ਦਾ ਟਰਾਂਸਕ੍ਰਿਪਟਸ ਦਾ ਉਹਨਾਂ ਦੇ ਦੁਆਰਾ ਲਿਆ ਜਾਂਦਾ ਸੀਗਾ। ਸੋ ਕਹਿੰਦੇ ਵੀ ਫਰਾਡੂਲੈਂਟ ਨਰਸਿੰਗ ਡਿਗਰੀ ਡਿਪਲੋਮਾਸ ਟਰਾਂਸਕ੍ਰਿਪਟ ਜਿਹੜੇ ਆ ਬਣਾਏ ਗਏ, ਨਕਲੀ ਬਣਾ ਕੇ ਜਿਹੜੇ ਉਹਨਾਂ ਨੇ ਵੇਚੇ ਗਏ। ਇਹ ਐਗਰੀਗੇਟਡ ਸਾਊਥ ਫਲੋਰੀਡਾ ਬੇਸਡ ਨਰਸਿੰਗ ਸਕੂਲ ਦੇ ਨਾਲ ਜੁੜੇ ਦੱਸੇ ਜਾਂਦੇ ਆ। ਸੋ ਹੁਣ ਇਹ ਨਹੀਂ ਪਤਾ ਵੀ 7600 ਜਿਨ੍ਹਾਂ ਨੂੰ ਫੇਕ ਇਹ ਡਿਗਰੀਆਂ ਦਿੱਤੀਆਂ ਗਈਆਂ, ਡਿਪਲੋਮੇ ਦਿੱਤੇ ਗਏ ਆ, ਉਹਨਾਂ ਦੇ ਵਿੱਚੋਂ ਕਿੰਨੇ ਜਾਣੇ ਇਸ ਟਾਈਮ ਵੱਖ-ਵੱਖ ਹਸਪਤਾਲਾਂ 'ਚ ਕੰਮ ਕਰਦੇ ਹੋ ਸਕਦੇ ਨੇ। ਪਾਮ ਬੀਚ ਸਕੂਲ ਆਫ ਨਰਸਿੰਗ, ਪਾਮ ਬੀਚ ਜਿਹੜੀ ਕਾਊਂਟੀ ਦੇ ਵਿੱਚ ਫਲੋਰੀਡਾ 'ਚ ਆ, ਤੇ ਸੇਕਰਡ ਹਾਰਟ ਇੰਟਰਨੈਸ਼ਨਲ ਇੰਸਟੀਚਿਊਟ ਬਰੋਵਰਡ ਕਾਊਂਟੀ ਦੇ ਵਿੱਚ ਆ। ਇਹਨਾਂ ਨੂੰ ਹੁਣ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਦੇ ਨਾਲ 3 ਇਹ ਕਾਲਜ ਜਿਹੜੇ ਇਸ ਨਰਸਿੰਗ ਸਕੂਲ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਫਸੇ ਸੀਗੇ। ਸੋ ਸਿਆਨਾ ਕਾਲਜ ਜਿਹੜਾ ਬਰੋਵਰਡ ਕਾਊਂਟੀ 'ਚ ਆ ਉਹ ਵੀ, ਤੇ ਪਾਮ ਬੀਚ ਸਕੂਲ ਇੱਥੇ, ਤੇ ਇੱਕ ਸੇਕਰਡ ਹਾਰਟ ਇੰਟਰਨੈਸ਼ਨਲ ਇੰਸਟੀਚਿਊਟ। ਸੋ ਆਪਾਂ ਨਕਲੀ ਕਾਲਜਿਸ, ਨਕਲੀ ਜਿਹੜੀਆਂ ਚੀਜ਼ਾਂ ਦਾ ਅਕਸਰ ਜਿਹੜੇ ਮੁਲਕ ਤੋਂ ਆਪਾਂ ਆਏ ਹਾਂ ਉੱਥੇ ਖਬਰ ਸੁਣਦੇ ਰਹੇ ਹਾਂ, ਪਰ ਇਹ ਹੁਣ ਚਿੰਤਾ ਦਾ ਵਿਸ਼ਾ ਬਣਿਆ। US ਅਟਾਰਨੀ ਫਾਰ ਸਦਰਨ ਡਿਸਟ੍ਰਿਕਟ ਆਫ ਫਲੋਰੀਡਾ ਮਾਰਕੈਂਜੀ ਲੇਪੋਨੇਟ, ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਇਹ ਇੱਕ ਪਬਲਿਕ ਸੇਫਟੀ ਜਿਹੜਾ ਕੰਸਰਨ ਆ, ਤੇ ਕਹਿੰਦਾ ਇਹੀ ਨਹੀਂ, ਬਹੁਤ ਸਾਰੀਆਂ ਨਰਸਿਸ ਦੀ ਰੈਪੂਟੇਸ਼ਨ ਨੂੰ ਵੀ ਇਹ ਨੁਕਸਾਨ ਪਹੁੰਚਾਉਂਦਾ ਆ। ਵੀ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਲਾਇਸੈਂਸ obtain ਕੀਤੇ ਆ, ਤੇ ਇਹ ਨਕਲੀ ਲਾਇਸੈਂਸ ਲੈ ਕੇ ਉਹ ਸਾਰੇ ਵਿਸ਼ਵਾਸ ਨੂੰ ਤਾਰ-ਤਾਰ ਜਿਹੜਾ ਉਹ ਕਰ ਰਹੇ ਹੈਗੇ ਆ। ਜੀ ਆਪਾਂ ਅਗਲੀਆਂ ਜਿਹੜੀਆਂ ਹੋਰ ਖਬਰਾਂ ਦੇ ਵੱਲ ਨਜ਼ਰ ਮਾਰਦੇ ਜਾਈਏ ਤਾਂ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਉਹਨਾਂ ਨੇ ਜਿਹੜੀ RNC ਦੀ ਰੇਸ ਨੂੰ ਲੈ ਕੇ
ਜਿਹੜੇ ਆ ਉਹ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਦਿੱਤੀਆਂ ਆ। ਹਰਮੀਤ ਢਿੱਲੋਂ ਜਿਹੜੇ ਕਿ ਕੈਲੀਫੋਰਨੀਆ ਦੇ ਵਿੱਚੋਂ ਰਿਪਬਲਿਕਨ ਪਾਰਟੀ ਦੇ ਜਿਹੜੇ ਅਹੁਦੇਦਾਰਾਂ ਦੇ ਵਿੱਚੋਂ ਆ, ਉਹ ਇਸ ਟਾਈਮ RNC ਦੀ ਚੇਅਰਮੈਨਸ਼ਿਪ ਦੇ ਲਈ ਜਿਹੜੇ ਆ ਉਹ ਲੜਾਈ ਦੇ ਵਿੱਚ ਲੱਗੇ ਨੇ। ਲੜਾਈ ਤੋਂ ਭਾਵ ਵੀ ਉਸ ਅਹੁਦੇ ਦੇ ਲਈ ਜਿਹੜਾ ਉਹ ਕੈਂਪੇਨ ਕਰ ਰਹੇ ਹੈਗੇ ਆ। ਇਹ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੈਂਪੇਨ ਐਡਵਾਈਜ਼ਰ ਵੀ ਆ ਉਹ ਰਹੇ ਨੇ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਹੁਣਾਂ ਨੇ ਹਰਮੀਤ ਢਿੱਲੋਂ ਹੁਣਾਂ ਦੀ ਜਿਹੜੀ ਪ੍ਰਸ਼ੰਸਾ ਜਿਹੜੀ ਉਹ ਕੀਤੀ ਆ, ਤੇ ਇਸ ਮਾਮਲੇ ਵਿੱਚ ਜਿਹੜੇ ਰੋਨਾ ਮੈਕਡੈਨੀਅਲ ਜਿਨ੍ਹਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਸਿੱਧਾ ਟੱਕਰ ਜਿਹੜੀ ਹੋਊਗੀ ਇਸ ਚੇਅਰਮੈਨਸ਼ਿਪ ਦੇ ਲਈ, ਉਸ ਦੇ ਬਾਬਤ ਇੱਕ ਹਿਸਾਬ ਦੇ ਨਾਲ ਆਪਣੀ ਜਿਹੜੀ ਆਪਣੀ ਸਪੋਰਟ ਆ ਉਹ ਹਰਮੀਤ ਢਿੱਲੋਂ ਦੇ ਪਿੱਛੇ ਜਿਹੜੀ ਉਹ ਰੱਖੀ ਆ। ਉਹ ਕਹਿੰਦੇ ਵੀ ਜੋ ਹਰਮੀਤ ਢਿੱਲੋਂ ਕਹਿ ਰਹੇ ਆ, ਕਹਿੰਦੇ ਮੈਂ ਉਸ ਨੂੰ ਲਾਈਕ ਜਿਹੜਾ ਉਹ ਕੀਤਾ ਆ। ਸੋ ਗਵਰਨਰ ਡਿਸੈਂਟਸ ਉਹ ਵੀ ਆਪਣਾ ਦਬਦਬਾ RNC ਦੇ ਉੱਤੇ ਅਜਮਾਉਣ ਦੇ ਲਈ ਜਾਂ ਦਿਖਾਉਣ ਦੇ ਲਈ ਇਹ ਹਮਾਇਤ ਹਰਮੀਤ ਢਿੱਲੋਂ ਦੇ ਹੱਕ ਵਿੱਚ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਹੁਣ ਟੈਕ ਇੰਡਸਟਰੀ ਤੋਂ ਬਾਅਦ ਹੋਰ ਵੱਖ-ਵੱਖ ਇੰਡਸਟਰੀ ਦੇ ਵਿੱਚ ਵੀ ਲੇ ਆਫ ਬੜੀ ਵੱਡੀ ਗਿਣਤੀ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਆ। ਕੱਲ ਆਪਾਂ ਅਨਾਉਂਸ ਕੀਤਾ ਸੀ 3M ਜੋ ਮੈਨੂਫੈਕਚਰਿੰਗ ਕੰਪਨੀ ਆ, ਉਹਨਾਂ ਨੇ ਵੀ ਕਾਫੀ 1000 ਤੋਂ ਵੱਧ ਜੋ EMPLOYEE ਆ ਉਹ ਲੇ ਆਫ ਕੀਤੇ ਆ। ਤੇ ਅੱਜ ਇਹ ਪਤਾ ਲੱਗਾ ਜੋ ਕੰਪਨੀ ਗੈਲੋ ਆ, ਇਹ ਸ਼ਰਾਬ ਬਣਾਉਂਦੀ ਆ, US ਦੀ ਵਾਈਨ ਕੰਪਨੀ ਆ, ਇਹਨਾਂ ਨੇ ਵੀ ਕੈਲੀਫੋਰਨੀਆ ਦੇ ਵਿੱਚ 355 ਦੇ ਕਰੀਬ ਆਪਣੇ EMPLOYEES ਨੂੰ ਲੇ ਆਫ ਕਰ ਦਿੱਤਾ ਹੈਗਾ ਆ। ਕੈਲੀਫੋਰਨੀਆ EMPLOYMENT ਡਿਵੈਲਪਮੈਂਟ ਡਿਪਾਰਟਮੈਂਟ ਨੇ ਇਹ ਦੱਸਿਆ ਆ ਵੀ ਜੋ ਗੈਲੋ ਕੰਪਨੀ ਦੇ ਵਿੱਚ ਲੋਕ ਕੰਮ ਕਰਦੇ ਸੀ, ਉਹਨਾਂ ਨੇ ਅਨਪਲਾਇਮੈਂਟ ਦੇ ਲਈ ਜੋ ਐਪਲੀਕੇਸ਼ਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਜੀ ਬਿਲਕੁਲ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਇੰਟਲ ਸੈਮੀਕੰਡਕਟਰ ਜਾਇੰਟ ਉਹਨਾਂ ਦਾ ਜਿਹੜਾ ਕੁਆਟਰ ਆ, ਕਹਿੰਦੇ ਵੀ ਬਹੁਤ ਹੀ ਮਾੜਾ ਜਿਹੜਾ ਹੋ ਰਿਹਾ ਆ। ਇਨਵੈਂਟੋਰੀ ਦੇ ਵਿੱਚ ਵੀ ਜਿਹੜੀ ਉਹ ਪ੍ਰੋਬਲਮ ਰਹੀ ਆ, ਤੇ ਫੈਕਟਰੀਜ਼ ਵੀ ਕਹਿੰਦੇ ਇਹਨਾਂ ਦੀਆਂ ਅੰਡਰ ਯੂਜ਼ਡ ਜਿਹੜੀਆਂ ਉਹ ਰਹੀਆਂ ਨੇ। ਕਹਿੰਦੇ ਵੀ ਇੰਟਲ ਦੀ ਦਸੰਬਰ ਦੀ ਇਹੀ ਅਰਨਿੰਗਸ ਜਿਹੜੀਆਂ ਉਹ ਇਹੀ ਦਿਖਾ ਰਹੀਆਂ ਆ ਵੀ ਕੰਪਨੀ ਦੀਆਂ ਸੇਲਸ ਦੇ ਵਿੱਚ ਕਾਫੀ ਜ਼ਿਆਦਾ ਡਿਕਲਾਈਨ ਹੋਇਆ ਆ। ਪ੍ਰੋਫਿਟ ਮਾਰਜਨਸ ਇਹ ਸਾਰਾ ਕੁਝ ਹੁਣ ਧੁੰਦਲਾ ਜਿਹਾ ਨਜ਼ਰ ਆ ਰਿਹਾ ਆ। 2022 ਇੰਟਲ ਦੇ ਲਈ ਕੋਈ ਬਹੁਤਾ ਚੰਗਾ ਨਹੀਂ ਰਿਹਾ, ਤੇ ਹੁਣ 2023 ਵੀ ਕਹਿੰਦੇ ਵੀ ਮੁਸ਼ਕਿਲ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਪੈ ਸਕਦਾ ਆ। ਸੋ ਇਨਵੈਸਟਰਸ ਨੇ ਅੱਜ ਇਸ ਗੱਲ ਨੂੰ ਬਹੁਤਾ ਜਿਹੜਾ ਉਹ ਨਹੀਂ ਪਹੁੰਚਾ ਸਕੇ, ਤੇ 9% ਇਹਨਾਂ ਦੇ ਸ਼ੇਅਰ ਜਿਹੜੇ ਆ ਉਹ ਡਾਊਨ ਨੂੰ ਗਏ ਹੈਗੇ ਆ। ਜੀ ਇਸੇ ਤਰ੍ਹਾਂ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਫ੍ਰਿਜ਼ਨੋ ਦੇ ਵਿੱਚ ਪਿਛਲੇ 4 ਜਾਂ 5 ਸਾਲਾਂ 'ਚ ਆਲਮੋਸਟ 75% ਬਿਜਲੀ ਤੇ ਗੈਸ ਦੇ ਰੇਟ ਵੱਧ ਗਏ ਆ ਜਾਂ ਵੱਧ ਜਾਣਗੇ। ਆਲਰੇਡੀ 37% ਤਾਂ ਵੱਧ ਗਏ ਆ, ਪਰ ਇਸ ਸਾਲ 'ਚ ਹੋਰ ਕਹਿੰਦੇ ਸੀ 33-34% ਦੇ ਕਰੀਬ ਵਧਣਗੇ। ਸੋ ਕੱਲਾ ਫ੍ਰਿਜ਼ਨੋ ਨਹੀਂ, ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਜੋ ਨੈਚੁਰਲ ਗੈਸ ਦੇ ਬਿੱਲ ਆ ਉਹ ਵੱਧ ਰਹੇ ਆ। ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਕੰਸੀਡਰ ਕਰ ਰਿਹਾ ਵੀ ਉਹ ਕੈਲੀਫੋਰਨੀਆ ਕਲਾਈਮੇਟ ਕ੍ਰੈਡਿਟਸ ਯੂਟਿਲਿਟੀ ਬਿੱਲ ਦੇ ਉੱਤੇ ਦੇਣਗੇ। ਸੋ ਇਹਦੇ ਵਿੱਚ ਹੋ ਸਕਦਾ ਵੀ ਕਾਫੀ ਅਮਾਊਂਟ ਹੋਵੇ, ਪਰ ਇਹ ਸਾਰਾ ਕੁਝ ਇਨਕਮ ਦੇ ਉੱਤੇ ਡਿਪੈਂਡ ਵੀ ਕਰੂਗਾ। ਕਿੰਨੇ ਤੁਹਾਡੇ ਫੈਮਿਲੀ ਮੈਂਬਰਸ ਆ, ਕਿੰਨੀ ਤੁਹਾਡੀ ਟੋਟਲ ਇਨਕਮ ਆ, ਉਸ ਹਿਸਾਬ ਦੇ ਨਾਲ ਜੋ ਕ੍ਰੈਡਿਟਸ ਆ ਉਹ ਮਿਲਣਗੇ। ਹਜੇ ਅੱਜ ਖਬਰੇ ਆਈ ਆ, ਜੋ ਅਪਡੇਟ ਹੋਊਗੀ ਆਉਣ ਵਾਲੇ ਸਮੇਂ 'ਚ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇੱਕ ਅੰਡਰਕਵਰ ਸਟਿੰਗ ਆਪਰੇਸ਼ਨ ਕਲੋਵਿਸ ਦੇ ਵਿੱਚ ਰਨ ਕੀਤਾ ਗਿਆ, ਜਿਸ ਦੇ ਅੰਤ ਦੇ ਵਿੱਚ 6 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਹਨਾਂ ਸਾਰਿਆਂ ਨੂੰ ਹਿਊਮਨ ਟ੍ਰੈਫਿਕਿੰਗ ਦੇ ਮਾਮਲਿਆਂ ਦੇ ਵਿੱਚ ਚਾਰਜ ਕੀਤਾ ਗਿਆ। 26 ਤੋਂ 42 ਸਾਲ ਦੇ ਇਹ ਲੋਕ ਹਿਊਮਨ ਟ੍ਰੈਫਿਕਿੰਗ ਰਿੰਗ ਕਹਿੰਦੇ ਆ ਉਹ ਚਲਾ ਰਹੇ ਸੀਗੇ। ਲੈਫਟੀਨੈਂਟ ਕਾਊਚ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਕਲੋਵਿਸ ਪੁਲਿਸ ਡਿਪਾਰਟਮੈਂਟ ਦੀ ਸਪੈਸ਼ਲ ਇਨਫੋਰਸਮੈਂਟ ਟੀਮ, ਇਸ ਦੇ ਨਾਲ ਡਿਪਾਰਟਮੈਂਟ ਆਫ ਜਸਟਿਸ ਦੀ ਤੇ ਜਿਹੜੀ ਫ੍ਰੈਜ਼ਨੋ ਦੀ ਮੈਜਿਕ ਟੀਮ ਆ ਉਹਨਾਂ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਰਨ ਕੀਤਾ ਗਿਆ, ਤੇ 6 ਜਿਹੜੇ ਆ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਮੰਨਿਆ ਜਾਂਦਾ ਵੀ ਇਹ ਜਿਹੜੇ ਬੰਦੇ ਆ ਇਹ ਜਵਾਨ ਕੁੜੀਆਂ ਨੂੰ ਮਿਲਦੇ ਸੀਗੇ ਕਲੋਵਿਸ ਦੇ ਹੋਟਲ ਦੇ ਵਿੱਚ, ਤੇ ਜਦੋਂ ਉਹ ਕੁੜੀਆਂ ਉੱਥੇ ਆ ਜਾਂਦੀਆਂ ਸੀ, ਹੁਣ ਕਈ ਤਰੀਕੇ ਦੇ ਲਾਲਚ ਜਿਹੜੇ ਉਹ ਕੁੜੀਆਂ ਨੂੰ ਦਿੱਤੇ ਜਾ ਸਕਦੇ ਆ। ਸੋਸ਼ਲ ਮੀਡੀਆ ਤੇ ਕਹਿੰਦੇ ਮੋਸਟਲੀ ਇਹਨਾਂ ਨੂੰ ਲੱਭ ਕੇ ਬੁਲਾਇਆ ਜਾਂਦਾ ਸੀ, ਤੇ ਜਿੱਦਾਂ ਹੀ ਉੱਥੇ ਪਹੁੰਚਦੀਆਂ ਤੇ ਉਹਨਾਂ ਨੂੰ
ਕਹਿੰਦੇ ਆ ਵੀ ਉਹ ਫਿਰ ਗੈਂਗ ਵਾਲੇ ਆ ਉਹ ਹਥਿਆਰ ਲੈਂਦੇ ਸੀਗੇ। ਸੋ ਜਦ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਇਹ ਖੁਦ ਨਕਲੀ ਕੁੜੀਆਂ ਬਣ ਕੇ ਜਿਹੜੇ ਕਲੋਵਿਸ ਪੁਲਿਸ ਡਿਪਾਰਟਮੈਂਟ ਵਾਲੇ ਉੱਥੇ ਗਏ ਤੇ ਬੰਦਿਆਂ ਦੇ ਇਹਨਾਂ ਦੇ ਆਉਣ ਦੇ ਨਾਲ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਦੇ ਕੋਲ ਲੋਡਡ ਗਨ ਦੇ ਨਾਲ ਕੋਕੇਨ ਵੀ ਜਿਹੜੀ ਆ ਉਹ ਬਰਾਮਦ ਹੋਈ ਆ। ਸੋ ਪੁਲਿਸ ਅਧਿਕਾਰੀਆਂ ਨੇ ਖਾਸ ਤੌਰ ਦੇ ਉੱਤੇ ਲੋਕਾਂ ਨੂੰ, ਮਾਪਿਆਂ ਨੂੰ, ਜਿਨ੍ਹਾਂ ਦੇ ਨੌਜਵਾਨ ਬੱਚੇ ਬੱਚੀਆਂ ਆ, ਉਹਨਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਲੇ-ਆਫ ਦੀ ਗੱਲ ਕਰਦੇ ਸੀ ਵੱਖ-ਵੱਖ ਇੰਡਸਟਰੀ ਦੇ ਵਿੱਚ, ਹੁਣ ਜੋ ਟੋਏ ਜਾਇੰਟਸ ਹੈਗਾ ਜਿਹਦੇ ਵਿੱਚ ਬੱਚਿਆਂ ਦੀਆਂ ਜੋ ਗੇਮਾਂ ਦੀ ਕੰਪਨੀ ਆ ਹੈਸਬਰੋ, ਉਹਨਾਂ ਨੇ ਇਹ ਕਿਹਾ ਆ ਵੀ ਉਹ 1000 ਦੇ ਕਰੀਬ ਸਟਾਫਰਸ ਉਹਨਾਂ ਦੇ 15% ਜੋ ਵਰਕਫੋਰਸ ਬਣਦੀ ਆ ਉਸ ਨੂੰ ਲੇ-ਆਫ ਕਰਨ ਜਾ ਰਹੇ ਆ। ਕਹਿੰਦੇ ਵੀ ਅਸੀਂ ਕੈਸ਼ ਸੇਵਿੰਗ ਕਰਨੀ ਆ। ਇਹ ਦੇਖੋ ਹੁਣ ਹਰ ਇੱਕ ਇੰਡਸਟਰੀ ਦੇ ਵਿੱਚ ਲੇ-ਆਫ ਹੋ ਰਹੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਊਥ ਵੈਸਟ 에ਅਰਲਾਈਨ ਜਿਹੜੀ ਰੀਸੈਂਟਲੀ ਕ੍ਰਿਸਮਸ ਦੇ ਦੌਰਾਨ ਆਪਣੇ ਟਰੈਵਲ ਦੇ ਕਰਕੇ ਵਿਵਾਦਾਂ 'ਚ ਰਹੀ ਸੀ, ਟੋਟਲ ਮੈਲਟਡਾਊਨ ਹੋਇਆ ਸੀ, ਉਹ ਹੁਣ ਇਨਵੈਸਟੀਗੇਸ਼ਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ। ਇਸੇ ਦੌਰਾਨ ਇਹਨਾਂ ਨੇ $220 ਮਿਲੀਅਨ ਦਾ ਲਾਸ ਜਿਹੜਾ ਆ ਉਹ ਰਿਪੋਰਟ ਕੀਤਾ ਆ। ਉਧਰ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸਾਊਥ ਵੈਸਟ 에ਅਰਲਾਈਨਸ ਨੂੰ ਹੌਲੀਡੇ ਟਰੈਵਲ ਡਿਬੈਕਲ ਦੇ ਲਈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਸਾਊਥ ਵੈਸਟ ਨੇ ਕੁੱਲ 16,700 ਤੋਂ ਵੱਧ ਫਲਾਈਟਸ ਇਹ ਕੁਛ ਦਿਨਾਂ ਦੇ ਵਿੱਚ ਦਸੰਬਰ ਦੇ ਅਖੀਰਲੇ ਦਿਨਾਂ 'ਚ ਕੈਂਸਲ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੌਫਟਵੇਅਰ ਸਿਸਟਮ ਦੀ ਵੀ ਵਿੱਚ ਪ੍ਰੋਬਲਮ ਜਿਹੜੀ ਉਹ ਰਹੀ, ਇੱਕ ਤੋਂ ਇੱਕ ਜਿਹੜੀ ਸਮੱਸਿਆ ਹੈ ਇਹਨਾਂ ਦੀ ਓਵਰਆਲ ਵੱਧਦੀ ਰਹੀ ਆ। ਫਲਾਈਟ ਕੈਂਸਲੇਸ਼ਨ ਦੇ ਕਰਕੇ ਜਿਹੜੇ 에ਅਰਲਾਈਨ ਦੇ ਪ੍ਰੈਜ਼ੀਡੈਂਟ ਨੇ, CEO ਨੇ ਬੌਬ ਜਾਰਡਨ, ਉਹਨਾਂ ਨੇ ਕਿਹਾ $800 ਮਿਲੀਅਨ ਜਿਹੜਾ ਇਹਨਾਂ ਦਾ ਖਰਚਾ ਇਸ ਦੇ ਵਿੱਚ ਹੋਇਆ ਆ, ਜਿਹੜੀਆਂ ਰੀਇੰਬਰਸਮੈਂਟਸ, ਰੀਫੰਡਸ ਜਿਹੜੇ ਆ ਸਾਊਥ ਵੈਸਟ ਨੂੰ ਦੇਣੇ ਪਏ ਆ। ਸੋ ਓਵਰਆਲ $220 ਮਿਲੀਅਨ ਦਾ ਨੁਕਸਾਨ ਇਹਨਾਂ ਨੇ ਜਿਹੜਾ ਉਹ ਰਿਪੋਰਟ ਇਹਨਾਂ ਦਿਨਾਂ 'ਚ ਕੀਤਾ ਆ। ਤੇ ਹਰਜੋਤ ਸਿੰਘ ਜੀ, ਇਹ ਵੀ ਲੱਗਦਾ ਵੀ ਜੇ DOT ਦੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਜੇ ਇਹਨਾਂ ਦੇ ਪੱਖ ਤੋਂ ਕੋਈ ਨਾਕਾਮੀ ਪਾਈ ਗਈ ਤਾਂ ਇਹਨਾਂ ਨੂੰ ਜੁਰਮਾਨਾ ਹੋਰ ਵੀ ਵੱਧ ਦੇਣਾ ਪੈ ਸਕਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਕੈਲਟ੍ਰੈਨ ਮਿਲੀਅਨਸ ਆਫ ਡਾਲਰ ਆਉਣ ਵਾਲੇ ਸਾਲਾਂ ਲਈ ਹੋਰ ਗਵਰਨਮੈਂਟ ਤੋਂ ਮੰਗ ਰਹੇ ਆ। ਕਾਰਨ ਉਹਨਾਂ ਨੇ ਇਹ ਦੱਸਿਆ ਹੈ ਵੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸਟੇਟ ਕੈਪੀਟਲ ਦੇ ਲਾਗੇ 5000 ਤੋਂ ਵੱਧ ਹੋਮਲੈਸ ਲੋਕਾਂ ਦੀਆਂ ਝੁੱਗੀਆਂ ਬਣੀਆਂ ਹੋਈਆਂ, ਐਨਕੈਂਪਮੈਂਟਸ ਹੈਗੀਆਂ। ਕਹਿੰਦੇ ਵੀ ਇੰਨੀਆਂ ਜ਼ਿਆਦਾ ਪੌਪ ਅਪ ਹੁੰਦੀਆਂ, ਇੰਨੀਆਂ ਜ਼ਿਆਦਾ ਛੇਤੀ ਤੋਂ ਛੇਤੀ ਬਣਾ ਲੈਂਦੇ ਆ, ਉਹਨਾਂ ਨੂੰ ਕਲੀਨ ਅਪ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਆ। ਕਹਿੰਦੇ ਵੀ $20.6 ਮਿਲੀਅਨ ਤਾਂ ਹੈਜ਼ਰਡਸ ਮਟੀਰੀਅਲ, ਕਿਉਂਕਿ ਉੱਥੇ ਇਕੱਲਾ ਉਹਨਾਂ ਨੇ ਟੈਂਟ ਵਗੈਰਾ ਨਹੀਂ ਲਾਏ ਹੁੰਦੇ, ਹੋਰ ਬਹੁਤ ਸਾਰਾ ਮਟੀਰੀਅਲ, ਜਿਸ ਹੈਜ਼ਰਡਸ ਮਟੀਰੀਅਲ ਜਿਹਨਾਂ 'ਚ ਤੁਹਾਡੇ ਟੀਕੇ, ਸਭ ਕੁਛ, ਡਰੱਗ, ਸਾਰਾ ਕੁਛ ਹੁੰਦਾ ਆ, ਉਹ ਕਲੀਨ ਕਰਨ ਦੇ ਲਈ। ਤੇ ਹੋਰ ਕਹਿੰਦੇ ਵੀ ਸਾਨੂੰ $5.8 ਮਿਲੀਅਨ ਚਾਹੀਦਾ ਆ ਤਾਂ ਕਿ ਅਸੀਂ ਪੂਰੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਕਲੀਨ ਕਰਨ ਦੇ ਲਈ ਆਪਣਾ ਜਿਹੜਾ ਬਜਟ ਆ ਉਸ ਨੂੰ ਪੂਰੀ ਤਰ੍ਹਾਂ ਵਰਤ ਸਕੀਏ। ਸੋ ਕਹਿੰਦੇ ਵੀ 8000 ਤੋਂ ਵੱਧ ਰਿਕੁਐਸਟ ਕਾਲਟ੍ਰੇਨ ਨੂੰ ਪਿਛਲੇ ਸਾਲ ਦੇ ਦੌਰਾਨ ਆਈਆਂ ਵੀ ਭਾਈ ਇੱਥੋਂ ਇਹਨਾਂ ਨੂੰ ਮੂਵ ਕਰੋ, ਤੇ ਇਹ ਜੋ ਬੜਾ ਖਤਰਨਾਕ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਟੈਂਟ ਲਾਏ ਹੋਏ ਆ। ਜੀ ਜੀ। ਅਗਲੀ ਜਿਹੜੀ ਜਾਂਦੇ ਹਰਜੋਤ ਸਿੰਘ ਦੀ ਗੱਲ ਕਰ ਲਈਏ, ਸਮਾਂ ਵੀ ਆਪਣਾ ਸਮਾਪਤ ਆ। GDP ਦੇ ਨਾਲ ਸੰਬੰਧਿਤ ਖਬਰ ਆ ਰਹੀ ਹੈ। US ਦੀ ਇਕੋਨਮੀ ਕਹਿੰਦੇ 2.9% ਵਧੀ ਆ ਚੌਥੇ ਕੁਆਰਟਰ ਦੇ ਵਿੱਚ 2022 ਦੇ ਜਿਹੜਾ ਅਖੀਰ ਦੇ ਵਿੱਚ। ਸੋ ਕੁੱਲ ਜਿਹੜੀ ਆ 2.1% 2022 ਦੇ ਵਿੱਚ ਵਧੀ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ। ਇਹ ਜਿਹੜੇ ਨੰਬਰ ਆંકੜੇ ਆਉਣ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਸੀ, ਉਹਨਾਂ ਨੇ ਪੱਟਾਂ ਤੇ ਥਾਪੀ ਮਾਰ ਕੇ ਜਿਹੜਾ ਕਿਹਾ, ਦੇਖੋ ਜੀ ਬਿਲਕੁਲ ਵਧੀਆ ਕੰਮ ਜਿਹੜਾ ਉਹ ਚੱਲ ਰਿਹਾ। US ਇਕੋਨਮੀ ਜਿਹੜੀ ਆ ਉਹ ਗਰੋ ਕਰ ਰਹੀ ਆ। ਇਸੇ ਦੌਰਾਨ ਇਹਨਾਂ ਨੇ ਆਪਣੀ ਜਿਹੜਾ ਹਾਈਲਾਈਟ ਕੀਤਾ ਬਲੂਪ੍ਰਿੰਟ ਫਾਰ ਅਮਰੀਕਾ ਜਿਹੜਾ ਪ੍ਰੋਗਰਾਮ ਆ ਇਹ ਚਲਾ ਰਹੇ ਆ। ਉਧਰ ਕਈ ਜਿਹੜੇ ਮਾਹਰ ਇਹ ਵੀ ਖਦਸ਼ਾ ਜਿਹੜਾ ਉਹ ਪ੍ਰਗਟ ਕਰ ਰਹੇ ਆ ਵੀ ਕਹਿੰਦੇ GDP ਰਿਪੋਰਟ ਇਹ ਵੀ ਦੱਸਦੀ ਆ ਵੀ ਲੋਕਾਂ ਦੀ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਖਤਮ ਹੋ ਚੁੱਕੀ ਆ ਤੇ ਕਲਿਫ ਤੋਂ ਇੱਕ ਹਿਸਾਬ ਦੇ ਨਾਲ ਜਿੱਦਾਂ ਡੂੰਘੀ ਖੱਡ ਦੇ ਵਿੱਚ ਜਾ ਪਈ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਇਹ ਖਦਸ਼ਾ ਪ੍ਰਗਟਾਇਆ ਆ ਵੀ ਗ੍ਰੇਟ ਡਿਪਰੈਸ਼ਨ ਦੇ ਜਿਹੜੇ ਸਾਈਨ ਆ ਇਸ ਰਿਪੋਰਟ ਦੇ ਵਿੱਚ ਨਜ਼ਰ ਆਉਂਦੇ ਆ, ਜਿਹੜੇ ਕਿ 1932 ਤੋਂ ਬਾਅਦ 'ਚ
ਪਹਿਲੀ ਵਾਰੀ ਦੇਖਣ ਨੂੰ ਮਿਲ ਰਹੇ ਆ। ਖਾਸ ਕਰਕੇ ਇਹ ਚੀਜ਼ ਜਿਹੜੀ ਹੈ ਇਸ ਟਾਈਮ ਸਾਹਮਣੇ ਆ। ਹੁਣ ਦੇਖੋ, ਇੱਕ ਪਾਸੇ ਰਾਸ਼ਟਰਪਤੀ ਕਹਿ ਰਹੇ ਆ ਵੀ ਇਕੋਨਮੀ ਗਰੋ ਹੋ ਰਹੀ ਆ, ਦੂਜੇ ਪਾਸੇ ਕੁਛ ਜਿਹੜੇ ਅਰਥ ਸ਼ਾਸਤਰੀ ਆ ਉਹ ਗ੍ਰੇਟ ਡਿਪਰੈਸ਼ਨ ਦੀਆਂ ਗੱਲਾਂ ਕਰ ਰਹੇ ਆ। ਆਮ ਲੋਕ ਬੜੇ ਭੰਬਲ ਭੂਸੇ 'ਚ ਆ। ਇਸ ਸਾਰੇ ਦੇ ਦੌਰਾਨ ਲੋਕਾਂ ਦਾ ਲੱਕ ਮਹਿੰਗਾਈ ਨੇ ਫਿਰ ਵੀ ਤੋੜ ਕੇ ਰੱਖਿਆ ਆ। ਜੀ ਬਿਲਕੁਲ, ਜਿਹੜਾ ਨਵਾਂ ਇਕਨੋਮਿਕ ਡਾਟਾ ਆਇਆ ਉਹਦੇ ਮੁਤਾਬਕ ਆਇਲ ਦੀਆਂ ਪ੍ਰਾਈਸਿਸ ਆਲਰੇਡੀ ਚੜ੍ਹਨੀਆਂ ਸ਼ੁਰੂ ਹੋ ਗਈਆਂ। ਹੁਣ ਦੱਸੋ ਵੀ ਪਹਿਲੇ ਹੀ ਗੈਸ ਪ੍ਰਾਈਸ ਤਾਂ ਬਹੁਤ ਹਾਈ ਹੈਗੀ ਆ, ਤੇ ਅੱਜ ਰਿਪੋਰਟ ਆਈ ਆ ਤੇ 30 ਸੈਂਟ ਦੇ ਕਰੀਬ ਕਹਿੰਦੇ ਆਇਲ ਦੀਆਂ ਪ੍ਰਾਈਸਿਸ ਆਲਰੇਡੀ ਚੜ੍ਹ ਗਈਆਂ ਹੈਗੀਆਂ। ਜੀ, ਤੇ ਹੁਣ ਜੇ ਦੱਸਦੇ ਜਾਈਏ ਅੱਜ ਦੀ ਮਾਰਕੀਟ ਦੇ ਹਾਲ ਓਵਰਆਲ ਕਿੱਦਾਂ ਰਹੇ। ਇਨਵੈਸਟਰਸ GDP ਦੇ ਡਾਟਾ ਤੋਂ 2.9% ਦੀ ਜਿਹੜੀ ਗਰੋਥ ਤੋਂ ਖੁਸ਼ ਨਜ਼ਰ ਆਏ। ਡਾਓ ਜੋਨ ਦੇ ਵਿੱਚ 206 ਪੁਆਇੰਟ ਦਾ ਵਾਧਾ ਹੋਇਆ, 33,949 ਤੇ ਬੰਦ ਹੋਈ। S&P 44 ਪੁਆਇੰਟ ਵੱਧ ਕੇ 4,060 ਤੇ। ਨੈਸਡੈਕ 199 ਪੁਆਇੰਟ ਵੱਧ ਕੇ 11,512 ਤੇ ਆ ਜਿਹੜੀ ਉਹ ਬੰਦ ਹੋਈ ਹੈ। ਸੋਨੇ ਦਾ ਭਾਅ $1930 ਪ੍ਰਤੀ ਆਉਂਸ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.51% ਦੇ ਉੱਤੇ ਰਹੀ ਆ। ਬਿਟਕੋਇਨ 22,600 ਜਿਹੜਾ ਜੀ 69 ਤੇ ਇਥੀਰੀਅਮ $1,564 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 49 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਜੀ, ਇੱਥੇ ਹੀ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।